ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 8 ਤਰੀਕ ਆ ਦਿਨ ਜਿਹੜਾ ਹੈਗਾ ਆ ਉਹ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇ ਤੁਸੀਂ ਵੀ ਕਵਰਡ ਕੈਲੀਫੋਰਨੀਆ ਮੈਡੀਕੇਅਰ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕਿਸੇ ਵੀ ਤਰੀਕੇ ਦੇ ਬਿਜ਼ਨਸ ਦੇ ਲਈ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟਿਰਕੀਆਣਾ 415 909 0503 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਸਦਰਨ ਕੈਲੀਫੋਰਨੀਆ ਵਿੱਚ ਬੇਕਰਸਫੀਲਡ ਦੇ ਬੈਸਟ ਵਾਲੀ ਸਾਈਡ ਤੇ ਹਾਈਵੇ 5 ਦੇ ਉੱਤੇ ਕੱਲ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ ਜਿਹਦੇ ਵਿੱਚ 17 ਕਾਰਾਂ ਤੇ 18 ਜਿਹੜੇ ਆ ਬਿਗ ਰਿਗ ਜਿਹੜੇ ਟਰੱਕ ਆ ਉਹ ਇਨਵੋਲਵ ਸੀ। ਤੁਸੀਂ ਜਦੋਂ ਵੀਡੀਓ ਦੇਖੋ ਬਹੁਤ ਹੀ ਭਿਆਨਕ ਐਕਸੀਡੈਂਟ ਸੀ ਜਿਹਦੇ ਵਿੱਚ 2 ਜਾਣਿਆਂ ਦੀ ਮੌਤ ਹੋਈ, 9 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ। ਕਈ ਘੰਟੇ ਕਾਰਾਂ ਚੋਂ ਬੰਦੇ ਕੱਢ ਨਹੀਂ ਹੋ ਸਕੇ ਤੇ ਇਹ ਐਕਸੀਡੈਂਟ 'ਚ ਬਹੁਤ ਸਾਰੇ ਤੁਸੀਂ ਦੇਖ ਰਹੇ ਹੋ। ਤੁਸੀਂ ਵੀਡੀਓ ਅਗਰ ਚੈੱਕ ਕਰੋ ਤੇ ਪੰਜਾਬੀ ਜਿਹੜੇ ਆਪਣੇ ਪੰਜਾਬੀ ਡਰਾਈਵਰਸ ਆ ਉਹ ਤੁਸੀਂ ਦੇਖ ਸਕਦੇ ਆ। ਬਹੁਤ ਸਾਰੇ ਟਰੱਕਾਂ ਵਾਲੇ ਵੀਰ ਜਿਹੜੇ ਸੀ ਉਹ ਪੰਜਾਬੀ ਸੀ ਇਸ ਐਕਸੀਡੈਂਟ ਦੇ ਵਿੱਚ। ਤੇ ਇਹ ਐਕਸੀਡੈਂਟ ਇਸ ਕਰਕੇ ਵਾਪਰਿਆ ਕਿਉਂਕਿ ਸਮੌਗ ਜਿਹੜੀ ਇੰਨੀ ਸੀ ਪਈ, ਜਿਹੜੀ ਵਿਜ਼ੀਬਿਲਿਟੀ ਸੀ ਉਹ ਸਿਰਫ 10 ਫੁੱਟ ਤਾਈਂ ਸੀ। ਹੁਣ 10 ਫੁੱਟ ਦੀ ਵਿਜ਼ੀਬਿਲਿਟੀ ਦੇ ਤੁਸੀਂ ਦੇਖੋ ਜੇ ਉੱਥੇ 70 ਦੀ ਸਪੀਡ ਤੇ ਕੋਈ ਜਾਂਦਾ ਤਾਂ ਉਹਦੀ ਜਿਹੜੀ ਸਿਚੁਏਸ਼ਨ ਕੀ ਹੋਊਗੀ। ਕਰਨ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਦੇ ਸਪੋਕਸਮੈਨ ਜਿਮ ਕਹੂਨ ਨੇ ਇਹ ਦੱਸਿਆ ਕਿ ਇੰਨੀ ਜਿਹੜੀ ਘੱਟ ਵਿਜ਼ੀਬਿਲਿਟੀ ਕਰਕੇ ਇਹ ਜਿਹੜਾ ਕਾਇਓਟਿਕ ਸੀਨ ਆ ਉੱਥੇ ਬਣਿਆ ਜਿਹਦੇ ਵਿੱਚ 17 ਕਾਰਾਂ 18 ਬਿਗ ਰਿਗ ਇਨਵੋਲਵ ਹੋਏ ਹੈਗੇ ਆ। ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਕੈਲਟ੍ਰੈਨ ਨੇ ਇਹ ਦੱਸਿਆ ਜਿਹੜੀ ਸਾਊਥ ਬਾਉਂਡ ਲੇਨ ਸੀਗੀਆਂ ਉਹ ਲਗਭਗ ਸਾਰਾ ਦਿਨ ਕੱਲ ਜਿਹੜੀਆਂ ਆ ਉਹ ਬੰਦ ਰਹੀਆਂ। ਜੀ ਬਿਲਕੁਲ, ਇੰਨੀ ਜ਼ਿਆਦਾ ਧੁੰਦ ਦੇ ਕਰਕੇ ਪ੍ਰੋਬਲਮ ਆਈ। ਅੱਧੇ ਮੀਲ ਤੱਕ ਇਹ ਜਿਹੜਾ ਕ੍ਰੈਸ਼ ਆ ਕਹਿੰਦੇ ਸਪਰੈਡ ਰਿਹਾ। ਇਹ ਉੱਥੇ ਸਵੇਰੇ 7:30 ਵਜੇ ਸ਼ਨੀਚਰਵਾਰ ਨੂੰ ਬੇਕਰਸਫੀਲਡ ਦੇ ਵੈਸਟ ਦੇ ਵਾਲੇ ਪਾਸੇ ਇਹ ਸਾਰਾ ਕੁਛ ਵਾਪਰਿਆ ਹੈਗਾ ਆ। ਸੋ ਤਕਰੀਬਨ 1 ਕਿਲੋਮੀਟਰ ਜਾਂ 800 ਮੀਟਰ ਲੰਬਾ ਜਿਹੜਾ ਇੱਕ ਐਕਸੀਡੈਂਟ ਪਹਿਲੀ ਗੱਡੀ ਤੋਂ ਲੈ ਕੇ ਜਿਹੜੀ 35ਵੀਂ ਗੱਡੀ ਤੱਕ ਜਿਹੜਾ ਉਹ ਦੇਖਿਆ ਗਿਆ ਆ। ਸੋ ਕੈਲਟ੍ਰਾਂਸ ਵਾਲੇ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਾਲਿਆਂ ਨੇ ਕਾਫੀ ਜਹਿਦ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਖੋਲ੍ਹਣ ਦੇ ਵਿੱਚ ਜਿਹੜਾ ਵਕਤ ਆ ਉਹ ਲੱਗ ਗਿਆ। ਓਫੀਸ਼ੀਅਲ ਕਾਜ਼ ਆਫ ਦਾ ਕ੍ਰੈਸ਼ ਜਿਹੜਾ ਆ ਉਸ ਦੀ ਜਾਂਚ ਜਿਹੜੀ ਉਹ ਚੱਲ ਹੀ ਜਿਹੜੀ ਉਹ ਰਹੀ ਆ। ਸੋ ਕਾਫੀ ਜ਼ਿਆਦਾ ਮੁਸ਼ਕਿਲ ਤੇ ਕਾਫੀ ਜ਼ਿਆਦਾ ਮੰਦਭਾਗਾ। ਅਕਸਰ ਆਪਾਂ ਦੇਖਦੇ ਇੱਦਾਂ ਦੇ ਜਿਹੜੇ ਮੈਸਿਵ ਪਾਈਲਅਪਸ ਹੁੰਦੀਆਂ ਇਹ ਦੇਖੀਆਂ ਜਾਂਦੀਆਂ ਜਿੱਥੇ ਬਹੁਤ ਜ਼ਿਆਦਾ ਸਨੋ ਪੈ ਰਹੀ ਹੋਵੇ। ਪਰ ਇੱਥੋਂ ਇਹ ਪਤਾ ਲੱਗਦਾ ਵੀ ਭਾਈ ਬਹੁਤ ਹੀ ਜ਼ਿਆਦਾ ਇਹਤਿਆਤ ਦੇ ਨਾਲ ਚੱਲਣ ਦੀ ਲੋੜ ਆ। ਧੁੰਦ ਦੇ ਵਿੱਚ ਖਾਸ ਕਰਕੇ ਅਗਲੇ ਪਿਛਲਿਆਂ ਨੂੰ ਪਤਾ ਨਹੀਂ ਹੁੰਦਾ। ਸਪੀਡ ਆਪਣੀ ਜਿਹੜੀ ਉਹ ਸਲੋ ਡਾਊਨ ਕਰ ਲੈਣੀ ਚਾਹੀਦੀ ਆ। ਤੁਹਾਡੀਆਂ ਟੇਲ ਲਾਈਟ ਚੱਲਦੀਆਂ ਹੋਣ ਜੇ ਇੰਨੀ ਜ਼ਿਆਦਾ ਧੁੰਦ ਪਈ ਆ ਤਾਂ ਫਿਰ ਭਾਈ ਐਮਰਜੈਂਸੀ ਲਾਈਟਾਂ ਵੀ ਲਾ ਕੇ ਜਿਹੜੀਆਂ 4-ਵੇ ਲਾਈਟਸ ਹੁੰਦੀਆਂ ਜਿਹੜੀਆਂ ਸਾਰੇ ਪਾਸੇ ਉਹ ਜਿਹੜੀਆਂ ਲਾ ਕੇ ਜ਼ਰੂਰ ਅੱਗੇ ਚੱਲਣਾ ਚਾਹੀਦਾ ਆ। ਨਹੀਂ ਤਾਂ ਸਮੱਸਿਆ ਜਿਹੜੀ ਉਹ ਆ ਸਕਦੀ ਆ। 2 ਜਣਿਆਂ ਦੀ ਹੁਣ ਦੇਖੋ ਇਸ ਦੇ ਵਿੱਚ ਜਾਨ ਚਲੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਗੱਲ ਕਰਦੇ ਜੀ ਬੇਕਰਸਫੀਲਡ ਦੇ ਇਲਾਕੇ 'ਚ ਰਹਿੰਦੇ ਹੋਏ ਗੱਲ ਕਰੀਏ ਵੀ ਉੱਥੇ ਪੋਲੀਟੀਕਲ ਚੇਂਜ ਵੱਲ ਨੂੰ ਇਸ ਟਾਈਮ ਇਸ਼ਾਰਾ ਆ। ਸਾਬਕਾ ਸਪੀਕਰ ਕੈਵਿਨ ਮੈਕਾਰਥੀ ਉਹਨਾਂ ਨੇ ਸੰਨਿਆਸ ਹੀ ਕਾਈਂਡ ਆਫ ਕਹਿ ਲਓ ਵੀ ਲੈ ਲਿਆ। ਉਹ ਛੱਡ ਕੇ ਸੀਟ ਉਹਨਾਂ ਨੇ ਖਾਲੀ ਜਿਹੜੀ ਉਹ ਕਰ ਦਿੱਤੀ
ਤੇ ਹੁਣ ਉਹਨਾਂ ਦੀ ਪ੍ਰੋਡਿਜੀ ਜਿਹੜੇ ਆ ਵੈਂਸ ਕੈਵਨ ਜਿਹੜੇ ਹੈਗੇ ਨੇ ਉਹਨਾਂ ਦੇ ਵੈਂਸ ਫੋਂਗ ਜਿਹੜੇ ਆ ਉਹ ਹੁਣ ਉਹਨਾਂ ਦੀ ਥਾਂ ਦੇ ਉੱਤੇ ਇਲੈਕਸ਼ਨ ਜਿਹੜਾ ਆ ਉਹ ਲੜਨ ਜਾ ਰਹੇ ਹੈਗੇ ਆ। ਸੋ ਗਵਰਨਰ ਨਿਊਸਮ ਹੋਣਾ ਨੇ ਅੱਜ ਮਾਰਚ ਦੇ ਮਿਡਲ ਦੇ ਵਿੱਚ ਇਹ ਜਿਹੜੀ ਸਪੈਸ਼ਲ ਇਲੈਕਸ਼ਨ ਆ ਉਸ ਨੂੰ ਐਲਾਨ ਦਿੱਤਾ ਹੈਗਾ ਆ। ਸੋ ਸਟੇਟਮੈਂਟ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ ਵੀ 19 ਮਾਰਚ ਪ੍ਰਾਇਮਰੀ ਦੀ ਡੇਟ ਹੋਊਗੀ। 20ਵੀਂ ਜਿਹੜੀ ਕੰਗਰੈਸ਼ਨਲ ਡਿਸਟ੍ਰਿਕਟ ਆ ਉਸ ਦੇ ਲਈ, ਤੇ ਜੇ ਕੈਂਡੀਡੇਟ ਕੋਈ ਵੀ ਮੈਜੋਰਟੀ ਵਿਨ ਨਹੀਂ ਕਰਦਾ ਤਾਂ ਜਿਹੜੇ ਦੋ ਸਭ ਤੋਂ ਜ਼ਿਆਦੀਆਂ ਵੋਟਾਂ ਲੈਣ ਵਾਲੇ ਆ ਉਹ ਫਿਰ 21 ਮਈ ਨੂੰ ਮੈਚ ਅਪ ਦੇ ਲਈ ਜਿਹੜੀ ਸੀਟ ਆ ਉਸ ਦੇ ਲਈ ਜਾਣਗੇ। ਤੇ ਜੇ ਪ੍ਰਾਇਮਰੀ ਦੇ ਵਿੱਚ ਹੀ ਕੋਈ ਇਸ ਹਿਸਾਬ ਦੇ ਨਾਲ 51 50% ਪਲੱਸ 1 ਵੋਟਸ ਲੈ ਜਾਂਦਾ ਆ ਤਾਂ ਫਿਰ ਉਹਨਾਂ ਦੀ ਜਿਹੜੀ ਉਹ ਸੀਟ ਇੱਕ ਹਿਸਾਬ ਦੇ ਨਾਲ ਪੱਕੀ ਹੋ ਜਾਊਗੀ। ਰਿਪਬਲਿਕਨ ਸੋਲਿਡ ਆ ਕਾਫੀ ਕਹਿ ਲਓ ਵੀ ਡੀਪ ਰੈੱਡ ਇਹ ਡਿਸਟ੍ਰਿਕਟ ਜਿਹੜੀ ਉਹ ਮੰਨੀ ਜਾਂਦੀ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਕੈਵਨ ਮਕਾਰਥੀ ਜਿਹੜੇ ਉਹ ਜਿੱਤਦੇ ਆ ਰਹੇ ਆ। ਫਾਰਮ ਬੈਲਟ ਦਾ ਇੰਟੀਰੀਅਰ ਆ ਤੇ ਕਾਫੀ ਲੋਕ ਜਿਹੜੇ ਉੱਥੇ ਉਹਨਾਂ ਦੇ ਵੱਲ ਨੂੰ ਜਿਹੜੀ ਉਹ ਰੱਖਦੇ ਆ। ਸੋ ਪਹਿਲੇ ਬਣੇ ਸੀ ਸਪੀਕਰ ਕੈਵਨ ਮਕਾਰਥੀ ਜਿਨ੍ਹਾਂ ਨੂੰ ਸਪੀਕਰ ਦੇ ਅਹੁਦੇ ਤੋਂ ਬਾਹਰ ਲਾ ਦਿੱਤਾ ਗਿਆ ਸੀ, ਤੇ ਵੱਡੀ ਗੱਲ ਇਹ ਸੀ ਕਿ ਵੀ ਇਹਨਾਂ ਦੀ ਆਪਣੀ ਹੀ ਪਾਰਟੀ ਵਾਲਿਆਂ ਨੇ ਉਹ ਜਿਹੜਾ ਰੈਜ਼ੋਲੂਸ਼ਨ ਲਿਆ ਕੇ ਇਹਨਾਂ ਨੂੰ ਬਾਹਰ ਨੂੰ ਜਿਹੜਾ ਹੁਣ ਤੋਰਿਆ ਸੀਗਾ। ਸੋ ਹੁਣ ਦੇਖੋ ਅੱਗੇ ਕੌਣ ਜਿਹੜੀ ਇਸ ਦੇ ਵਿੱਚ ਜਿੱਤਦਾ ਆ। ਪਰ ਆ ਰਹੀ ਜਿਹੜੀ ਮਾਰਚ 19 ਮਾਰਚ ਆ ਉਸ ਦਿਨ ਜਿਹੜੀ ਉੱਥੇ ਦੀ ਇਲੈਕਸ਼ਨ ਆ ਉਹ ਐਲਾਨ ਦਿੱਤੀ ਗਈ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਪ੍ਰਾਇਮਰੀ ਇਲੈਕਸ਼ਨਸ ਹੋਣੀਆਂ ਉਹ ਮਾਰਚ 5 ਨੂੰ ਆ ਤੇ ਇਹ ਜਿਹੜੀ ਆ 19 ਤਰੀਕ ਨੂੰ ਰੱਖੀ ਗਈ ਆ। ਕੈਵਨ ਮਕਾਰਥੀ ਉਹਨਾਂ ਦਾ ਡਿਸਟ੍ਰਿਕਟ ਜੋ ਉਹਨਾਂ ਦਾ ਏਰੀਆ ਆ ਉਹ ਮੋਸਟਲੀ ਰਿਪਬਲਿਕਨ ਆ। ਕਹਿੰਦੇ ਵੀ ਇਹ ਵੀ ਲੱਗਦਾ ਹੈ ਵੀ ਜੋ ਕੈਂਡੀਡੇਟ ਆ ਉਹ ਰਿਪਬਲਿਕਨ ਨੇ ਹੀ ਇੱਥੇ ਜਿੱਤੇਗਾ। ਸਟੇਟ ਜੱਜ ਨੇ ਪਹਿਲਾਂ ਰੂਲ ਕੀਤਾ ਸੀ ਵੀ ਮਕਾਰਥੀ ਦੇ ਇੱਕ ਜਿਹੜੇ ਸਾਥੀ ਹੈਗੇ ਅਸੈਂਬਲੀਮੈਨ ਵਿੰਸ ਫੋਂਗ ਉਹ ਬੈਲਟ ਦੇ ਉੱਤੇ ਨਹੀਂ ਆ ਹੋ ਸਕਦੇ। ਸਕਦੇ। ਸੋ ਇਹ ਦੇਖਦੇ ਆ ਇਹਦਾ ਕੀ ਡਿਸੀਜਨ ਆਊਗਾ। ਨਾ ਡਿਸੀਜਨ ਆ ਗਿਆ ਇਨਫੈਕਟ ਹਰਜੋਤ ਸਿੰਘ ਜੀ। ਕੈਵਨ ਜਿਹੜੇ ਫੋਂਗ ਆ ਉਹਨਾਂ ਨੂੰ ਆਲਰੇਡੀ ਅਦਾਲਤ ਨੇ ਇਜਾਜ਼ਤ ਦੇਤੀ ਆ, ਉਹਨਾਂ ਦਾ ਨਾਂ ਆਊਗਾ। ਉਹ ਸੈਕਟਰੀ ਆਫ ਸਟੇਟ ਕਹਿ ਰਹੇ ਸੀਗੇ ਇਲੈਕਸ਼ਨ ਅਧਿਕਾਰੀ ਵੀ, ਕਿਉਂਕਿ ਇੱਕੋ ਟਾਈਮ ਦੇ ਉੱਤੇ ਦੋ ਨੋਮੀਨੇਸ਼ਨਸ ਵੱਖ-ਵੱਖ ਚੀਜ਼ਾਂ ਦੇ ਲਈ ਨਹੀਂ ਹੋ ਸਕਦੀਆਂ। ਪਰ ਉਹਨਾਂ ਨੇ ਪੁਰਾਣੀ ਉਦਾਹਰਨ ਦੇਖ ਕੇ ਕਿਹਾ ਵੀ ਪਹਿਲੋਂ ਵੀ ਹੋਇਆ ਆ, ਸੋ ਉਸ ਪ੍ਰੈਸੀਡੈਂਟ ਦੇ ਉੱਤੇ ਉਹਨਾਂ ਨੂੰ ਵੀ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਫਰੀਜ਼ ਵਾਰਨਿੰਗਸ ਤਕਰੀਬਨ ਕੈਲੀਫੋਰਨੀਆ ਦੇ ਅੱਧੇ ਤੋਂ ਜ਼ਿਆਦਾ ਕੈਲੀਫੋਰਨੀਆ ਨੂੰ ਇਸ ਟਾਈਮ ਆਉਣ ਜਾ ਰਹੀ ਆ। ਕੋਲਡੈਸਟ ਨਾਈਟ ਆਫ ਦਾ ਸੀਜ਼ਨ ਦੇ ਲਈ ਸਦਰਨ ਕੈਲੀਫੋਰਨੀਆ ਜਿਹੜਾ ਆ ਉਹ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਰਿਹਾ ਆ। ਐਲਏ, ਸੈਨ ਫਰਨੈਂਡੀਨੋ ਵੈਲੀ, ਕੈਲਾਬਾਸਿਸ, ਅਗੂਰਾ ਹਿਲਜ਼, ਸੈਂਟਾ ਕਲਾਰਿਟਾ ਵੈਲੀ, ਵੈਂਚੂਰਾ ਕਾਉਂਟੀ ਇਹਦੇ ਵਿੱਚ ਕਹਿੰਦੇ ਟੈਂਪਰੇਚਰ 20s ਦੇ ਵਿੱਚ ਜਾ ਸਕਦਾ ਹੈਗਾ ਆ। ਇਹ ਵਾਰਨਿੰਗ ਥੋੜ੍ਹੀ ਜਿਹੀ ਨਦਰਨ ਆਫ ਸੈਂਟਾ ਬਾਰਬਰਾ, ਸੈਨ ਲੁਇਸ ਓਬਿਸਪੋ ਕਾਉਂਟੀਜ਼ ਦੇ ਵਿੱਚ ਵੀ ਦੱਸੀ ਗਈ ਹੈਗੀ ਆ। ਫਰੋਸਟ ਐਡਵਾਈਜ਼ਰੀਜ਼, ਫਰੋਸਟ ਵਾਰਨਿੰਗਸ ਇਹ ਸਾਰੇ ਪਾਸੇ ਜਿਹੜੀਆਂ ਆ ਉਹ ਆਲਰੇਡੀ ਐਲਾਨ ਦਿੱਤੀਆਂ ਗਈਆਂ ਹੈਗੀਆਂ ਆ। ਸੋ ਕਾਫੀ ਜ਼ਿਆਦਾ ਠੰਡ ਹੋਣ ਜਾ ਰਹੀ ਆ। ਕਹਿੰਦੇ ਵੀ ਸਵੇਰੇ ਤੜਕੇ 1 ਵਜੇ ਤੋਂ ਲੈ ਕੇ ਫਿਰ ਸਵੇਰ ਦੇ 10 ਵਜੇ ਤੱਕ ਇਹ ਫਰੀਜ਼ ਵਾਰਨਿੰਗ ਇਸ ਟਾਈਮ ਸਦਰਨ ਕੈਲੀਫੋਰਨੀਆ ਦੇ ਵਿੱਚ ਐਲਾਨੀ ਗਈ ਆ। 20s ਦੇ ਵਿੱਚ ਟੈਂਪਰੇਚਰ ਜਿਹੜਾ ਆ ਉਹ ਚਲੇ ਜਾਊਗਾ। ਸੋ ਬਿਲੋ ਫਰੀਜ਼ਿੰਗ ਟੈਂਪਰੇਚਰ ਹੋਊਗਾ। ਗੱਡੀਆਂ ਦੇ ਸ਼ੀਸ਼ੇ ਵੀ ਸਵੇਰੇ ਤੁਹਾਨੂੰ ਜੰਮੇ ਮਿਲਣਗੇ। ਜੇ ਕਿਸੇ ਨੇ ਕੁਛ ਲਾਇਆ ਆ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਆ ਤਾਂ ਉਹ ਜਿਹੜਾ ਆ ਪੌਦਿਆਂ ਨੂੰ ਤੇ ਹੋਰ ਰੁੱਖਾਂ ਨੂੰ ਵੀ ਜਿਹੜਾ ਆ ਕਈ ਥਾਵਾਂ ਦੇ ਉੱਤੇ ਖਾਸ ਕਰਕੇ ਜਿਹੜੇ ਪੁੰਗਰ ਰਹੇ ਆ ਜਾਂ ਪੁੰਗਰੇ ਹੋਏ ਆ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੀ, ਅਗਲੀ ਖਬਰ ਵੱਲ ਚਲੀਏ। 2011 ਦੇ ਵਿੱਚ ਇੱਕ ਬੀਬੀ ਦੀ ਜੋ ਹੈਡਲੈਸ ਬੋਡੀ ਆ ਉਹ ਲੱਭੀ ਸੀ ਕੈਲੀਫੋਰਨੀਆ ਦੇ ਇੱਕ ਵਾਈਨ ਯਾਰਡ ਦੇ ਵਿੱਚ। ਹੁਣ ਉਸ ਦੇ ਜਿਹੜੇ ਕਿਲਰ ਆ ਤੇ ਬੀਬੀ ਜਿਹੜੀ ਆ ਉਸ ਨੂੰ ਪਛਾਣ ਲਿਆ ਗਿਆ ਵੀ ਉਹ ਕੌਣ ਸੀ। ਐਡਾ ਬੈਥ ਕਪਲਨ 64 ਸਾਲਾਂ ਦੀ ਕੈਨੀਅਨ ਕੰਟਰੀ ਕੈਲੀਫੋਰਨੀਆ ਤੋਂ ਸੀ। ਉਸ ਦੀ ਜਿਹੜੀ ਆ ਹੁਣ ਰਿਕੋਗਨੀਸ਼ਨ ਹੋਈ ਹੈਗੀ ਆ ਇੰਨੇ ਸਾਲਾਂ ਦੇ ਬਾਅਦ, ਲਗਭਗ 12 ਸਾਲਾਂ ਬਾਅਦ। 29 ਮਾਰਚ 2011 ਨੂੰ ਕਰਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਵੀ ਇਸ ਬੀਬੀ ਦਾ ਸਿਰ ਵੱਢ ਕੇ ਜਿਹੜੀ ਬੋਡੀ ਸੀ, ਬੋਡੀ ਦਾ ਜਿਹੜਾ ਖੂਨ ਆ ਉਹ ਡਰੇਨ ਕਰ ਦਿੱਤਾ ਗਿਆ ਸੀ। ਵੀ ਬਹੁਤ ਹੀ ਜਿਹੜਾ ਕ੍ਰਾਈਮ ਸੀ, ਕ੍ਰੀਪੀ ਕ੍ਰਾਈਮ ਸੀਨ ਸੀਗਾ ਇਹ। ਉੱਥੇ ਦੇ ਜਿਹੜੇ ਸ਼ੈਰਿਫ ਉਸ ਟਾਈਮ ਜੋ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਰੇਪ ਰੂਟ, ਉਹਨਾਂ ਨੇ ਇੱਕ ਲੋਕਲ ਟੀਵੀ ਚੈਨਲ ਨੂੰ ਦੱਸਿਆ ਤੇ ਕਹਿੰਦੇ ਵੀ ਲੋਕ ਕਿਉਂ ਇਦਾਂ ਕਰੂਗੇ ਇਹ ਕਿਸੇ ਦੇ ਵੀ ਸਮਝ ਨਹੀਂ ਆਇਆ ਸੀ। ਜਿਹੜਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਕੰਡਕਟ ਕੀਤਾ ਗਿਆ ਸੀ
ਤੇ ਉਸ ਦਾ ਜਿਹੜਾ ਫਿਊਨਰਲ ਸਰਵਿਸਿਜ਼ ਆ ਉਹ ਵੀ ਬੇਕਰਸਫੀਲਡ ਦੇ ਵਿੱਚ ਕੀਤਾ ਗਿਆ ਸੀ। ਉੱਥੇ ਇੱਕ ਸਮੈਂਟਰੀ ਜਿਹੜੀ ਯੂਨੀਅਨ ਸਮੈਂਟਰੀ ਆ ਉੱਥੇ ਇਸ ਬੀਬੀ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਪਰ ਫਾਈਨਲੀ ਜੁਲਾਈ 2020 ਦੇ ਵਿੱਚ ਜਿਹੜਾ ਕੋਰਨਰ ਦਾ ਆਫਿਸ ਆ ਉਹਨਾਂ ਨੇ ਇੱਕ ਪਾਰਟਨਰ ਕੀਤਾ DNA ਡੋ ਪ੍ਰੋਜੈਕਟ ਜੋ ਹੈਗਾ, ਜੋ ਜੈਨੇਟਿਕ ਜੀਨੋਲੋਜੀ ਟੈਕਨੀਕਸ ਨੂੰ ਯੂਜ਼ ਕਰਦੇ ਹੈਗੇ ਆ। ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀ ਫੈਮਿਲੀ ਟਰੀ ਆਫ ਵਿਕਟਮਸ ਬਣਾਉਂਦੇ ਆ, ਕਿਉਂਕਿ ਕਈ ਜਿਹੜੇ ਇਦਾਂ ਦੇ ਬੇਵਕੂਫ ਲੋਕ ਹੁੰਦੇ, ਸਦਾਈ ਲੋਕ, ਉਹ ਇਕੱਲਾ ਇੱਕ ਦਾ ਕਤਲ ਨਹੀਂ ਕਰਦੇ, ਕਈਆਂ ਦਾ ਕਰਦੇ ਹੈਗੇ ਆ। ਸੋ ਜੁਲਾਈ 2023 ਦੇ ਵਿੱਚ ਇੱਕ ਗਰੁੱਪ ਆਇਡੈਂਟੀਫਾਈ ਕੀਤਾ ਗਿਆ ਜਿਹਦੇ ਵਿੱਚ 2 ਪੋਟੈਂਸ਼ੀਅਲੀ ਕਹਿੰਦੇ ਫੈਮਿਲੀ ਮੈਂਬਰ ਸੀ ਜੋ ਈਸਟ ਕੋਸਟ 'ਚ ਰਹਿੰਦੇ ਸੀ। ਉਹਨਾਂ ਦਾ ਜਦੋਂ DNA ਸਪੈਸੀਮਨ ਦਾ ਕੰਪੈਰੀਜ਼ਨ ਕੀਤਾ ਗਿਆ ਤੇ ਫਿਰ ਇਹ ਜੋ ਕਪਲਨ ਆ ਇਸ ਨੂੰ ਆਇਡੈਂਟੀਫਾਈ ਕੀਤਾ ਗਿਆ। ਜੀ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇੱਕ ਬੀਬੀ ਕੈਲੀਫੋਰਨੀਆ ਦੇ ਕਹਿ ਲਓ ਵੀ ਖੁੱਲ੍ਹੇ ਇਲਾਕਿਆਂ ਦੇ ਵਿੱਚ ਜਾ ਰਹੀ ਸੀ। ਗੱਡੀ ਉਸਦੀ ਤਕਰੀਬਨ ਡਿੱਗ ਗਈ 100 ਫੁੱਟ ਤੇ ਉਹ ਫਿਰ 4 ਦਿਨ ਆਪਣੀ ਗੱਡੀ ਦੇ ਵਿੱਚ ਫਸੀ ਰਹੀ। ਮਾਊਂਟ ਬਾਲਡੀ ਕਰਕੇ ਜਿਹੜਾ LA ਦੇ ਈਸਟਰਨ ਵਾਲੇ ਪਾਸੇ ਇਹ ਜਿਹੜੀ ਪੀਕ ਆ, ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ। ਬੀਬੀ ਦਾ ਨਾਂ ਤਾਂ ਨਹੀਂ ਦੱਸਿਆ ਗਿਆ, ਪਰ ਕਹਿੰਦੀ 4 ਦਿਨ ਗੱਡੀ 'ਚ ਫਸੀ ਰਹੀ। ਬਹੁਤ ਜ਼ਿਆਦਾ ਉੱਥੇ ਮੀਂਹ ਵੀ ਪਿਆ ਤੇ ਬਹੁਤ ਹੀ ਠੰਡ ਜਿਹੜੀ ਉਹ ਰਹੀ ਸੀ। ਨੈਚੁਰਲ ਐਲੀਮੈਂਟਸ ਤੋਂ ਬਚਦੀ ਬਚਾਉਂਦੀ ਜਿਹੜੀ ਉਹ ਰਹੀ ਤੇ ਇਵੈਂਚੁਅਲੀ ਕੁਛ ਹਾਈਕਰਸ ਨੇ ਇਹ ਬੀਬੀ ਦਾ ਜਿਹੜਾ ਟਰੱਕ ਆ, ਗੱਡੀ ਆ, ਉਹ ਦੇਖੀ ਤੇ ਉਹਨਾਂ ਨੇ ਫਿਰ ਜਿਹੜੇ ਫਸਟ ਰਿਸਪੌਂਡਰਸ ਨੂੰ ਸੱਦਿਆ। ਤਾਂ ਜਦ ਉਹਨਾਂ ਨੇ ਦੇਖਿਆ ਵੀ ਗੱਡੀ ਦੇ ਵਿੱਚ ਤਾਂ ਬੀਬੀ ਫਸੀ ਪਈ ਆ ਤੇ ਇਵੈਂਚੁਅਲੀ ਉਸ ਵਿੱਚੋਂ ਕੱਢਣ 'ਚ ਕਾਮਯਾਬੀ ਜਿਹੜੀ ਉਹ ਮਿਲੀ ਆ। ਉਸ ਨੂੰ ਝੱਟ ਦੇਣੀ ਜਿਹੜਾ ਹੈ ਹੈਲੀਕਾਪਟਰ ਦੇ ਜ਼ਰੀਏ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀਗਾ। ਰੈਸਕਿਊਅਰਸ ਦੱਸਦੇ ਆ ਵੀ ਬੜੀ ਇਹ ਲੱਕੀ ਨਿਕਲੀ ਆ ਬੀਬੀ, ਬੜੀ ਕਿਸਮਤ ਵਾਲੀ ਆ ਵੀ ਇੰਨੀ ਠੰਡ ਦੇ ਵਿੱਚ ਤੇ ਇੰਨੇ ਮੀਂਹ ਦੇ ਵਿੱਚ 4 ਦਿਨ ਤੱਕ ਉਹ ਬਚੀ ਰਹੀ ਹੈਗੀ ਆ। ਸੋ ਕਹਿੰਦੇ ਵੀ ਜੇ ਕੋਈ ਹਾਈਕ ਨਾ ਕਰ ਰਿਹਾ ਹੁੰਦਾ ਜਾਂ ਕਈ ਦਿਨਾਂ ਤੱਕ ਉੱਥੇ ਕੋਈ ਨਾ ਆਉਂਦਾ ਤਾਂ ਸ਼ਾਇਦ ਇਸ ਦਾ ਬਚਣਾ ਮੁਸ਼ਕਿਲ ਹੋਣਾ ਸੀ। LA ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਡਿਪਟੀ ਰੋਬਰਟ ਡੌਂਡਨਵੈਲ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਸਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਆ, ਜਿਨ੍ਹਾਂ ਵਿੱਚੋਂ ਹਾਈਪਰਥਰਮੀਆ ਵੀ ਇੱਕ ਹੈਗਾ ਆ ਤੇ ਹੋਪਫੁਲੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਚ ਜਾਵੇ। ਜਿਹੜੀ ਮਾਊਂਟ ਬਾਲਡੀ ਆ, ਇਹ 10,000 ਫੁੱਟ ਤੋਂ ਉੱਚੀ ਪੀਕ ਆ, ਉਸ ਦੇ ਨਜ਼ਦੀਕ ਇਸ ਦੀ ਗੱਡੀ ਦਾ ਜਿਹੜਾ ਉਹ ਹਾਦਸਾ ਹੋਇਆ ਸੀ। 2020 ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਵਾਰੀ ਲੋਕ ਉੱਥੇ ਫਸੇ ਨੇ, ਜਿਨ੍ਹਾਂ ਨੂੰ ਉੱਥੋਂ ਰੈਸਕਿਊ ਜਿਹੜਾ ਆ ਉਹ ਕੀਤਾ ਗਿਆ ਆ। ਜਨਵਰੀ 2023 ਦੇ ਵਿੱਚ 15 ਜਿਹੜੇ ਹਾਈਕਰਸ ਆ ਉਹ ਗਵਾਚ ਗਏ ਸੀਗੇ ਜਾਂ ਇੰਜਰਡ ਹੋਏ ਸੀਗੇ ਇਸ ਮਾਊਂਟ ਬਾਲਡੀ ਦੇ ਉੱਤੇ ਤੇ ਘੱਟੋ ਘੱਟ 2 ਜਣਿਆਂ ਦੀ ਹੁਣ ਤੱਕ ਉੱਥੇ ਮੌਤ ਵੀ ਹੋ ਚੁੱਕੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਟੈਕਸਸ ਦੇ ਵਿੱਚ ਫੋਰਟ ਵਰਥ ਜੋ ਹੋਟਲ 'ਚ ਅੱਜ ਇੱਕ ਐਕਸਪਲੋਜ਼ਨ ਹੋਇਆ, ਸੈਂਡਮੈਨ ਹੋਟਲ, ਤੇ ਜਿਹਦੇ ਨਾਲ ਘੱਟੋ ਘੱਟ 21 ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਸੋ ਇਹਦੇ 'ਚ ਕੋਈ ਟੈਰਰਿਜ਼ਮ ਤਾਂ ਨਹੀਂ ਇਨਵੋਲਵ ਹੈਗਾ, ਕਹਿੰਦੇ ਭਈ ਇਹ ਗੈਸ ਕਰਕੇ ਐਕਸਪਲੋਜ਼ਨ ਹੋਇਆ ਹੈਗਾ। ਇਹਨਾਂ 21 ਫੱਟੜ ਹੋਇਆਂ ਬੰਦਿਆਂ 'ਚੋਂ ਇੱਕ ਜਣਾ ਬਹੁਤ ਕ੍ਰਿਟੀਕਲ ਕੰਡੀਸ਼ਨ 'ਚ ਆ, 4 ਸੀਰੀਅਸ ਕੰਡੀਸ਼ਨ 'ਚ ਆ, ਪਰ ਉਹਨਾਂ ਦੀ ਕੋਈ ਲਾਈਫ ਥ੍ਰੈਟਨਿੰਗ ਇੱਦਾਂ ਦੀ ਜਿਹੜੀ ਸਿਚੁਏਸ਼ਨ ਨਹੀਂ ਹੈਗੀ। 14 ਪੇਸ਼ੈਂਟਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਤੋਂ ਬਾਅਦ ਕੁਝ ਪੇਸ਼ੈਂਟਸ ਨੂੰ ਛੱਡ ਵੀ ਦਿੱਤਾ ਗਿਆ ਹੈਗਾ ਆ। ਕਹਿੰਦੇ ਭਈ ਕ੍ਰੈਗ ਟਰੋਜੈਕ ਜੋ ਪਬਲਿਕ ਇਨਫੋਰਮੇਸ਼ਨ ਆਫਿਸਰ ਆ ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ, ਉਹ ਕਹਿੰਦੇ ਵੀ 100% ਸਾਡਾ ਡਿਟਰਮੀਨੇਸ਼ਨ ਇਹ ਆ ਵੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਵੀ ਇਹ ਗੈਸ ਐਕਸਪਲੋਜ਼ਨ ਕਰਕੇ ਹੀ ਇਹ ਜਿਹੜਾ ਆ ਹੋਟਲ ਦੇ ਵਿੱਚ ਧਮਾਕਾ ਹੋਇਆ। ਭੰਨ ਤੋੜ ਹੋਈ ਆ, ਇੰਨਾ ਜ਼ਿਆਦਾ ਐਕਸਪਲੋਜ਼ਨ ਹੋਇਆ ਜਿਹਦੇ ਨਾਲ ਇੰਨੀਆਂ ਜ਼ਿਆਦਾ ਜੋ ਸੱਟਾਂ ਵੀ ਲੱਗੀਆਂ ਹੈਗੀਆਂ। ਫਾਇਰ ਕਰੂ ਨੇ ਕਿਹਾ ਵੀ ਉਹ ਕਹਿੰਦੇ ਵੀ ਇੱਕ ਏਸ਼ੀਅਨ ਰੈਸਟੋਰੈਂਟ ਮਸੂਮੇ ਕਰਕੇ ਆ ਇਨਸਾਈਡ ਦਾ ਹੋਟਲ ਸੀ, ਉੱਥੋਂ ਇਹ ਜਿਹੜਾ ਗੈਸ ਦਾ ਐਕਸਪਲੋਜ਼ਨ ਹੋਇਆ ਉਸ ਨੂੰ ਉਹ ਇਨਵੈਸਟੀਗੇਟ ਕਰ ਰਹੇ ਹੈਗੇ ਆ। 26 ਰੂਮ ਆਕੂਪਾਈਡ ਸੀ ਹੋਟਲ ਦੇ ਵਿੱਚ ਉਸ ਟਾਈਮ ਦੇ ਉੱਤੇ ਜਦੋਂ ਇਹ ਐਕਸਪਲੋਜ਼ਨ ਵਾਪਰਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਾਈਵੇ 99 ਤੇ ਸਾਰੇ ਹੀ ਜਾਣੇ ਆਪਾਂ ਜਿਹੜੇ ਕੈਲੀਫੋਰਨੀਆ ਵਾਲੇ ਆ ਡਰਾਈਵ ਕਰਦੇ ਆ। ਅਜੇ ਮਰਸੈਡ ਵਾਲਾ ਮੈਨੂੰ ਲੱਗਦਾ ਪੂਰਾ ਨਹੀਂ ਹੋਇਆ ਤੇ ਇੱਕ ਹੋਰ ਹਾਈਵੇ 99 ਦੇ ਉੱਤੇ ਕਹਿ ਲਓ ਵੀ ਡਿਲੇ ਆਉਣ ਜਾ ਰਿਹਾ ਆ, ਜਿਹੜਾ ਅਗਲੇ 5-6 ਮਹੀਨੇ ਤੱਕ ਚੱਲਦਾ ਰਹੇਗਾ। ਇਸ ਵਾਰ ਜਿਹੜੀ ਲੋਅ ਡਾਈ ਦੇ ਇਰਦ ਗਿਰਦ ਦਾ ਜਿਹੜਾ 99 ਦੇ ਉੱਤੇ ਇਲਾਕਾ ਆ, ਉੱਥੇ ਜਿਹੜੀ ਕੰਸਟਰਕਸ਼ਨ ਚੱਲਣ ਵਾਲੀ ਆ, ਸ਼ੁਰੂ ਹੋਣੀ ਆ ਤੇ 5 ਮਹੀਨੇ ਤੱਕ
ਚੱਲੇਗੀ। 15 ਵੱਖ-ਵੱਖ ਲੋਕੇਸ਼ਨਸ ਨੇ, ਕਹਿੰਦੇ ਸੇਫਟੀ ਇੰਪਰੂਵਮੈਂਟਸ ਦੇ ਤਹਿਤ ਇਹ ਪ੍ਰੋਜੈਕਟ ਉੱਥੇ ਐਲਾਨਿਆ ਗਿਆ ਆ। 5.59 ਮਿਲੀਅਨ ਡਾਲਰ ਇਸ ਪ੍ਰੋਜੈਕਟ ਦੇ ਉੱਤੇ ਖਰਚੇ ਜਿਹੜੇ ਉਹ ਜਾਣੇ ਨੇ, ਜਿਨ੍ਹਾਂ ਵਿੱਚ ਗਾਰਡ ਰੇਲ ਜਿਹੜੀ ਆ ਉਹ ਇੰਸਟਾਲ ਕਰਨੀ ਆ, ਵੈਜੀਟੇਸ਼ਨ ਕੰਟਰੋਲ ਤੇ ਮੇਨਟੇਨੈਂਸ ਵਹੀਕਲ ਪੁੱਲ ਆਊਟ ਦੇ ਲਈ ਜਿਹੜੀ ਕੰਸਟਰਕਸ਼ਨ ਉਹ ਕੀਤੀ ਜਾਣੀ ਆ। 65 ਵਰਕਿੰਗ ਡੇ ਹੋਣੇ ਆ, 15 ਡਿਫਰੈਂਟ ਲੋਕੇਸ਼ਨਸ ਨੇ ਲੋਡ ਆਈ ਦੇ ਇਰਦ-ਗਿਰਦ, ਤੇ ਕਈ ਰਾਤਾਂ ਨੂੰ ਰੈਂਪ ਜਿਹੜੇ ਉੱਥੇ ਕਲੋਜ਼ ਰਹਿਣਗੇ, ਤੇ 7 ਘੰਟੇ ਦੇ ਲਈ ਸਿੰਗਲ ਲੇਨ ਵੀ ਜਿਹੜੀ ਉਹ ਯੂਜੂਅਲੀ ਜਿਹੜੀ ਉਹ ਚੱਲਿਆ ਕਰੇਗੀ। ਇਹ ਲੋਡ ਆਈ ਦੇ ਵਿੱਚ ਜਿਹੜਾ ਸੈਨ ਮਕੀਨ ਕਾਊਂਟੀ 'ਚ ਇਸ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਿਹਾ ਆ। ਸੋ ਭਾਈ ਜਿਨ੍ਹਾਂ ਨੇ ਹੁਣ 99 ਦੇ ਉੱਤੇ ਜਾਇਆ ਕਰਨਾ ਆ, ਅੱਧਾ ਘੰਟਾ ਐਕਸਟਰਾ ਲੈ ਕੇ ਜਿਹੜਾ ਉਹ ਜਾਇਆ ਕਰੋ। ਮਈ 2024 ਤੱਕ ਇਹ ਜਿਹੜੀ ਕੰਸਟਰਕਸ਼ਨ ਚੱਲੇਗੀ। ਮਰਸੈਡ ਤੋਂ ਨਿਕਲਦੇ ਹੀ ਕੁਛ ਚਿਰ ਬਾਅਦ ਜਿਹੜਾ ਲੋਡ ਆਈ ਦੇ ਵਿੱਚ ਹੁਣ ਤੁਹਾਨੂੰ ਇੱਥੇ ਟ੍ਰੈਫਿਕ ਜਿਹੜੀ ਆ ਤੇ ਕੰਸਟਰਕਸ਼ਨ ਉਹ ਦਿਖੇਗੀ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਜਗ੍ਹਾ ਸਪੀਚ ਕਰ ਰਹੇ ਸੀ, ਜਿਸ ਟਾਈਮ ਦੇ ਉੱਤੇ ਜੋ ਸੀਜ਼ ਫਾਇਰ ਨਾਓ ਇਹ ਜੋ ਪ੍ਰੋਟੈਸਟਰਸ ਆ ਉਹਨਾਂ ਨੇ ਆਪਣੇ ਨਾਅਰੇ ਲਾਣੇ ਸ਼ੁਰੂ ਕਰ ਦਿੱਤੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਸਪੋਰਟਰਸ ਨੇ 4 ਮੋਰ ਈਅਰਸ ਦੇ ਨਾਅਰੇ ਲਾਏ, ਪਰ ਬਾਈਡਨ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਚੁੱਪ ਰਹੋ, ਮੈਨੂੰ ਉਹਨਾਂ ਦੀ ਗੱਲ ਜਿਹੜੀ ਆ ਸੁਣ ਦਿਓ। ਇਮੈਨੂਅਲ ਅਫਰੀਕਨ ਮੈਥੋਡਿਸਟ ਐਪੀਸਕੋਪਲ ਜੋ ਹੈਗਾ ਚਰਚ, ਉੱਥੇ ਸੁਪਰਮੈਸਿਸਟ ਨੇ 2015 ਚ 9 ਲੋਕਾਂ ਨੂੰ ਮਾਰ ਦਿੱਤਾ ਸੀ। ਉਸ ਜਗ੍ਹਾ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਲੈਕਚਰ ਕਰਨ ਗਏ ਹੋਏ ਸੀਗੇ ਆਪਣੀ ਵੋਟਾਂ ਦੇ ਸੰਬੰਧ ਦੇ ਵਿੱਚ। ਜੀ। ਤੇ ਪਰ ਪ੍ਰੈਸ਼ਰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਸਰਕਾਰ ਤੇ ਬਹੁਤ ਜ਼ਿਆਦਾ ਆ। ਜਦੋਂ ਤੋਂ ਹੀ ਹਮਾਸ ਦੇ ਜਿਹੜੇ ਅੱਤਵਾਦੀ ਸੀ ਉਹਨਾਂ ਨੇ ਹਮਲਾ ਕੀਤਾ ਇਜ਼ਰਾਈਲ 'ਚ, 1200 ਲੋਕਾਂ ਨੂੰ ਮਾਰਿਆ, ਤੇ ਹੁਣ ਤੱਕ ਇਜ਼ਰਾਈਲ ਨੇ 22,000 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ। ਸਵੇਰੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ, 78 ਤੋਂ ਵੱਧ ਜਿਹੜੇ ਜਰਨਲਿਸਟ ਆ ਉਹ ਮਾਰੇ ਗਏ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇਜ਼ਰਾਈਲ ਵਾਲਿਆਂ ਨੂੰ ਵੀ ਕਿਹਾ ਵੀ ਇਹ ਜੋ ਬੰਬਾਰਡਮੈਂਟ ਆ ਇਸ ਨੂੰ ਘਟਾਓ ਜਾਂ ਇਸ ਨੂੰ ਪੌਜ਼ ਕਰੋ। ਇਹ ਇੱਥੋਂ ਜਿਹੜੇ ਸਾਡੇ ਆਪਣੇ ਸੈਕਟਰੀ ਆ ਟੋਨੀ ਬਲਿੰਕਨ, ਉਹ ਵੀ ਉੱਥੇ ਇਜ਼ਰਾਈਲ ਪਹੁੰਚੇ ਹੋਏ ਹੈਗੇ ਆ। ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਦੇ ਉੱਤੇ ਮਿਨੇਸੋਟਾ, ਇਲੀਨੋਇਸ ਦੇ ਵਿੱਚ ਜਦੋਂ ਸਪੀਚ ਕਰ ਰਹੇ ਸੀ, ਲੋਕਾਂ ਨੇ ਪ੍ਰੋਟੈਸਟ ਕੀਤੇ ਹੈਗੇ। 500 ਤੋਂ ਵੱਧ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਇੰਪਲਾਈਜ਼, ਜੋ ਫੈਡਰਲ ਗਵਰਨਮੈਂਟ ਦੇ ਇੰਪਲਾਈਜ਼ ਆ, ਉਹਨਾਂ ਨੇ ਚਿੱਠੀ ਲਿਖੀ ਸੀ ਨਵੰਬਰ ਮਹੀਨੇ 'ਚ ਵੀ ਇਹ ਜਿਹੜੀ ਸੀਜ਼ ਫਾਇਰ ਆ ਹੋਣੀ ਚਾਹੀਦੀ ਆ। ਉਹਨਾਂ ਨੇ ਵਿਜਲ ਵੀ ਆਊਟਸਾਈਡ ਦਾ ਵਾਈਟ ਹਾਊਸ ਸੈਟਅਪ ਕੀਤਾ ਸੀ। 2 ਆਫੀਸ਼ੀਅਲਸ ਨੇ ਤਾਂ ਰਿਜ਼ਾਈਨ ਹੀ ਕਰ ਦਿੱਤਾ ਸੀ ਇਜ਼ਰਾਈਲ ਤੇ ਗਾਜ਼ਾ ਦੀ ਲੜਾਈ ਕਰਕੇ। ਨਿਊਯਾਰਕ ਟਾਈਮਜ਼ ਸਿਆਨਾ ਕਾਲਜ ਪੋਲ ਦੇ ਮੁਤਾਬਕ ਦਸੰਬਰ ਮਹੀਨੇ ਦੇ ਵਿੱਚ ਅਮਰੀਕਾ ਦੇ ਵੋਟਰਸ 50-50 ਡਿਵਾਈਡਡ ਹੈਗੇ ਆ ਵੀ ਵਾਰ ਦੀ ਸਪੋਰਟ ਕਰਨੀ ਚਾਹੀਦੀ ਜਾਂ ਉਸ ਦੇ ਅਗੇਂਸਟ ਜਾਣਾ ਚਾਹੀਦਾ, ਜਾਂ ਇਹ ਵਾਰ ਬੰਦ ਕਰਨਾ ਚਾਹੀਦਾ। ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਚਾਰਜਸ ਲੱਗਦੇ ਆ ਵੀ ਇਜ਼ਰਾਈਲ ਦੀ ਜਿਹੜੀ ਸਪੋਰਟ ਆ ਫਾਈਨੈਂਸ਼ੀਅਲੀ ਤੇ ਜਿਹੜਾ ਆ ਮਿਲਟਰੀ ਜਿਹੜੀ ਸਪਲਾਈਜ਼ ਆ ਉਹਦੇ ਨਾਲ ਕੀਤੀ ਜਾ ਰਹੀ ਹੈਗੀ। ਜੀ, ਉਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਇਹ ਕਰ ਰਿਹਾ ਆ ਇਜ਼ਰਾਈਲ ਦੇ ਨਾਲ ਵੀ ਉਹਨਾਂ ਦੀ ਉੱਥੇ ਜਿਹੜੀ ਗਾਜ਼ਾ ਦੇ ਵਿੱਚ ਗਤੀਵਿਧੀਆਂ ਆ ਉਹ ਘਟਣ, ਤਾਂ ਕਿਸੇ ਤਰੀਕੇ ਜਿਹੜਾ ਉੱਥੇ ਬਾਹਰ ਜਾਣ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਜਿੱਦਾਂ ਤੁਸੀਂ ਕਿਹਾ ਵੀ ਦਬਾਅ ਤਾਂ ਉਹਨਾਂ ਦੇ ਉੱਤੇ ਹੈਗਾ ਆ। ਬਹੁਤ ਸਾਰੇ ਜਿਹੜੇ ਮੁਸਲਿਮ ਅਮਰੀਕਨ ਜਿਹੜੇ ਵੋਟਰ ਆ, ਉਹਨਾਂ ਨੇ ਆਲਰੇਡੀ ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ, ਕਿਉਂਕਿ ਇਹ ਜੋ ਕਹਿੰਦੇ ਵੀ ਉੱਥੇ ਅਤਿਆਚਾਰ ਹੋ ਰਿਹਾ ਉਸ ਉਲਟ ਕੋਈ ਕਾਰਵਾਈ ਨਹੀਂ ਕਰ ਰਹੇ ਹੈਗੇ। ਤੇ ਜਾਂਦੇ-ਜਾਂਦੇ ਜਿਹੜਾ ਹਰਜੋਤ ਸਿੰਘ ਜੀ, ਇੱਕ ਗੁੱਡ ਨਿਊਜ਼ ਕਹਿ ਸਕਦੇ ਹਾਂ ਇਕੋਨਮੀ ਨੂੰ ਲੈ ਕੇ। ਫੈਡ ਦੇ ਜਿਹੜੇ ਵੂਮਨ ਨੇ, ਉਹਨਾਂ ਨੇ ਜਿਹੜਾ ਕਿਹਾ ਵੀ ਇਨਫਲੇਸ਼ਨ ਘਟ ਸਕਦੀ ਆ ਰੇਟ ਹਾਈਕਸ ਕੀਤੇ ਬਗੈਰ ਹੀ। ਸੋ ਫੈਡਰਲ ਰਿਜ਼ਰਵ ਦੇ ਜਿਹੜੇ ਗਵਰਨਰ ਨੇ ਮਿਸ਼ੇਲ ਬੋਮਨ, ਉਹਨਾਂ ਨੇ ਅੱਜ ਜਿਹੜਾ ਆਪਣਾ ਇਹ ਸਟਾਂਸ ਲਿਆ ਹੈ। ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਮਹੀਨਿਆਂ ਤੋਂ ਫੈਡ ਦਾ ਸਟਾਂਸ ਟੋਟਲੀ ਇਸ ਦੇ ਉਲਟ ਜਿਹੜਾ ਰੇਟ ਹਾਈਕਸ ਨੂੰ ਲੈ ਕੇ ਤੇ ਇਨਫਲੇਸ਼ਨ ਨੂੰ ਲੈ ਕੇ ਚੇਂਜ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਉਹਨਾਂ ਨੇ ਕਿਹਾ ਵੀ ਮੇਰੇ ਵਿਊ ਦੇ ਵਿੱਚ ਅਜੇ ਆਪਾਂ ਉਸ ਥਾਂ ਦੇ ਉੱਤੇ ਪਹੁੰਚੇ ਤਾਂ ਨਹੀਂ ਆ, ਪਰ ਕਾਫੀ ਜ਼ਿਆਦੀਆਂ ਇਨਫਲੇਸ਼ਨ ਰਿਸਕ ਨੂੰ ਲੈ ਕੇ ਚੀਜ਼ਾਂ ਜਿਹੜੀਆਂ ਆ ਉਹ ਘਟੀਆਂ ਆ। ਜੇ ਤੁਸੀਂ ਪੁਰਾਣੀਆਂ ਇਹਨਾਂ ਸਾਰਿਆਂ ਦੀਆਂ ਸਪੀਚਸ ਜਿਹੜੀਆਂ ਆ ਉਹ ਦੇਖੋ, ਤਾਂ ਉਦੋਂ ਉਹਨਾਂ ਨੇ ਇਹ ਕਹਿ ਰਹੇ ਸੀਗੇ ਵੀ ਅਜੇ ਸਾਨੂੰ ਰੇਟ ਹਾਈਕਸ ਹੋਰ ਕਰਨੀਆਂ ਪੈ ਸਕਦੀਆਂ ਆ ਤੇ ਸ਼ਾਇਦ ਕਰਾਂਗੇ। ਪਰ ਇਸ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਫੈਡ ਦੇ ਜਿੰਨੇ ਵੀ, ਚਾਹੇ ਉਹ ਗਵਰਨਰਸ ਨੇ, ਚਾਹੇ ਉਹ ਚੇਅਰਮੈਨ ਨੇ, ਜਾਂ ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਨੇ, ਉਹਨਾਂ ਦੇ ਦੁਆਰੇ ਇਦਾਂ ਦੇ ਬਿਆਨ ਤੇ ਇਦਾਂ ਦੀਆਂ ਗੱਲਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਹੁਣ ਰੇਟ ਹਾਈਕਸ ਜਿਹੜੇ ਆ ਉਹ ਨਹੀਂ ਹੋਣਗੇ। ਇਨਫੈਕਟ ਰੇਟ ਕੱਟਸ ਜਿਹੜੇ ਉਹ ਕਿਤੇ ਜਾ ਸਕਦੇ ਆ। ਸੋ ਇਵੈਂਚੁਅਲੀ ਕਹਿ ਸਕਦੇ ਆ ਜਿਹੜੇ ਲੋਕ ਇੰਟਰਸਟ ਰੇਟਸ ਦੇ ਵੱਲ ਨੂੰ ਕਾਫੀ ਜ਼ਿਆਦਾ ਧਿਆਨ ਰੱਖਦੇ ਆ, ਜੇ ਇੰਟਰਸਟ ਰੇਟਸ ਨਹੀਂ ਵੱਧਦੇ ਤਾਂ ਉਹ ਘਟਦੇ ਆ।
ਇਵੈਂਚੁਅਲੀ ਗੁੱਡ ਨਿਊਜ਼ ਉਸ ਸੰਬੰਧ ਦੇ ਵਿੱਚ ਹੋ ਸਕਦੀ ਆ ਕਿ ਇਨਫਲੇਸ਼ਨ ਵਾਕਈ ਪੂਰੀ ਕਾਬੂ 'ਚ ਆ ਜਾਊਗੀ ਜਾਂ ਡਰੋਪ ਹੋ ਜਾਊਗੀ। ਇਸ ਦੇ ਉੱਤੇ ਜ਼ਰੂਰ ਸਵਾਲ ਰਹਿਣਗੇ ਜੋ ਕਿ ਭਵਿੱਖ ਦੇ ਵਿੱਚ ਹੀ ਆਪਾਂ ਨੂੰ ਉਹਨਾਂ ਦੇ ਉੱਤਰ ਮਿਲ ਸਕਣਗੇ। ਲੇਆਫ ਦੇ ਵਿੱਚ ਜਿਹੜੀ ਸਿਚੁਏਸ਼ਨ ਬੜੀ ਬੈਡ ਆ। ਅੱਜ ਯੂਨਿਟੀ ਕੰਪਨੀ ਆ, ਸੌਫਟਵੇਅਰ ਕੰਪਨੀ ਜੋ ਵੀਡੀਓ ਗੇਮਿੰਗ ਇੰਡਸਟਰੀ ਦੇ ਵਿੱਚ ਨਾਲ ਰਿਲੇਟਡ ਆ। 1800 ਇੰਪਲਾਈ ਉਹ ਅੱਜ ਉਹਨਾਂ ਨੇ ਅਨਾਊਂਸ ਕੀਤਾ ਲੇਆਫ ਕਰਨ ਜਾ ਰਹੇ ਆ। ਮਾਸ ਲੇਆਫ ਜੋ ਆ ਉਹ ਰੈਸਟੋਰੈਂਟਸ ਤੇ ਹੈਲਥ ਇੰਡਸਟਰੀ 'ਚ ਹੋ ਰਹੇ ਆ। ਪੀਜ਼ਾ ਕੰਪਨੀ ਨੇ ਪਿਛਲੀ ਵਾਰੀ ਦੱਸਿਆ ਸੀ 1200 ਤੋਂ ਵੱਧ ਵਰਕਰਸ ਜਿਹੜੇ ਲੇਆਫ ਕੀਤੇ ਆ ਕਿਉਂਕਿ ਉਹਨਾਂ ਦੇ ਜੀ। ਮਿਨੀਮਮ ਵੇਜ ਵਧੇ ਹੈਗੇ ਆ। ਇਸੇ ਤਰ੍ਹਾਂ ਕਾਈਜ਼ਰ ਪਰਮਾਨੈਂਟ ਨੇ 115 ਦੇ ਕਰੀਬ ਆਈਟੀ ਵਰਕਰਸ ਲੇਆਫ ਕੀਤੇ ਆ ਤੇ ਹੋਰ ਜਿਹੜੀਆਂ ਇੰਡਸਟਰੀ ਜਿੱਥੇ ਮਿਨੀਮਮ ਵੇਜ ਇਨਕਰੀਜ਼ ਹੋਏ ਹੈਗੇ ਆ ਉੱਥੇ ਵੀ ਜਿਹੜਾ ਸਿਚੁਏਸ਼ਨ ਕਾਫੀ ਟੈਂਸ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਜੀ, ਜਾਂਦੇ ਜੇ ਮਾਰਕੀਟ ਦਾ ਹਾਲ ਦੱਸਦੇ ਜਾਈਏ, ਇਸ ਹਫਤੇ ਦੀ ਸ਼ੁਰੂਆਤ ਚੰਗੀ ਹੋਈ ਹੈ। ਡਾਓ ਜੋਨ 200 ਤੇ 17 ਪੁਆਇੰਟ ਵੱਧ ਕੇ 37,683 ਤੇ ਬੰਦ ਹੋਇਆ। S&P ਦੇ ਵਿੱਚ ਵੀ 66 ਪੁਆਇੰਟ ਵਧੇ 4700 ਤੇ 64 ਦੇ ਉੱਤੇ ਬੰਦ ਹੋਇਆ। ਨੈਸਡੈਕ 320 ਪੁਆਇੰਟ ਵੱਧ ਕੇ 14,844 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,039 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10 ਈਅਰ ਯੀਲਡ 4.02%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 46,543 ਤੇ ਇਥੀਰੀਅਮ 2310 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 5 ਪੈਸੇ ਰਹੇ ਆ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ 38 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਹਨੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।